ਪਹਿਲੇ ਵਕਤ ਦੇ ਵਿੱਚ ਨਾ ਰਾਣਾ ਸਾਹਿਬ ਮੈਂ ਨਹੀਂ ਵੇਖਿਆ, ਤੁਸਾਂ ਮੇਰੇ ਵੱਡਿਆਂ ਨੇ ਵੇਖਿਆ, ਖੂਹ ਚੱਲਦੇ, ਢੱਗਿਆਂ ਨਾਲ ਪਾਣੀ ਨਿਕਲਦਾ, ਟਿੰਡਾਂ ਨਾਲ ਪਾਣੀ ਬਾਹਰ ਆਉਂਦਾ। ਜਿਹੜੇ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਵੇ ਉਸ ਖੂਹ ਦਾ ਪਾਣੀ ਪਾਕ ਰਹਿੰਦਾ, ਉਸ ਖੂਹ ਦਾ ਪਾਣੀ ਸਾਫ਼ ਰਹਿੰਦਾ। ਜਦੋਂ ਖੂਹ ਦੇ ਵਿੱਚੋਂ ਪਾਣੀ ਨਿਕਲਣਾ ਬੰਦ ਹੋ ਜੇ, ਪਹਿਲਾਂ ਖੂਹ ਦਾ ਪਾਣੀ ਬਦਬੂਦਾਰ ਹੁੰਦਾ, ਹਾਂਜੀ, ਬੋ ਪੈ ਜਾਂਦੀ, ਗੰਦਾ ਹੋ ਜਾਂਦਾ। ਤੇ ਜਦੋਂ ਗੰਦਾ ਹੋ ਜੇ ਖੂਹ ਦਾ ਪਾਣੀ, ਬਦਬੂਦਾਰ ਹੋਈਏ, ਪੀਣਾ ਤੇ ਕਿਸੇ ਦੂਰ ਦੀ ਗੱਲ ਰਹਿ ਗਈ, ਲੋਕ ਕੋਲੋਂ ਦੀ ਲੰਘਣਾ ਵੀ ਪਸੰਦ ਨਹੀਂ ਕਰਦੇ, ਆਂਦੇ ਨੇ ਗੰਦਾ ਹੈ, ਇਥੋਂ ਬੋ ਆਉਂਦੀ। ਜਦੋਂ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਹੇ, ਖੂਹ ਦਾ ਪਾਣੀ ਪਾਕ ਰਹਿੰਦਾ, ਸਾਫ਼ ਰਹਿੰਦਾ। ਜੇ ਖੂਹ ਪਾਣੀ ਨਿਕਲਣਾ ਬੰਦ ਹੋ ਜਾਵੇ, ਪਹਿਲਾਂ ਬੋ ਪੈ ਜਾਂਦੀ ਹੈ, ਗੰਦਾ ਹੋ ਜਾਂਦਾ ਪਾਣੀ, ਫਿਰ ਇੱਕ ਵਕਤ ਆਉਂਦਾ ਆਸਾ ਆਸਾ ਪਾਣੀ ਸੁੱਕਦਾ 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 ਖੂਹ ਵੀਰਾਨ ਹੋ ਜਾਂਦੇ ਨੇ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਮਾਮਲਾ ਚੱਲਦਾ ਰਹੇ ਔਰ ਤਾਂ ਦੇਰ ਚੱਲਦਾ ਰਹੇ ਔਰ ਵਕਤ ਅਗਾਂਹ ਤੱਕ ਚੱਲਦਾ ਰਹੇ, ਉਹਦੇ ਵਾਸਤੇ ਜ਼ਰੂਰੀ ਇਹ ਵੇ ਕਿ ਤੁਹਾਡੇ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਹਿਣਾ ਚਾਹੀਦਾ। ਕੀ ਬਾਤ ਹੈ। ਵਰਨਾ ਤੁਹਾਡਾ ਉਹ ਮਾਲ, ਮਿਸਾਲ ਤੁਸੀਂ ਸਮਝ ਰਹੇ ਹੋ, ਮਾਲ ਤੁਹਾਡਾ ਪਹਿਲਾਂ ਗੰਦਾ ਹੋਏਗਾ, ਬਦਬੂਦਾਰ ਹੋਏਗਾ, ਤੁਹਾਡੇ ਕੋਲੋਂ ਲੋਕ ਰਾਹ ਵਲਾ ਕੇ ਲੰਘਣਗੇ। ਜਿਵੇਂ ਖੂਹ ਦਾ ਪਾਣੀ ਗੰਦਾ ਤੇ ਲੋਕ ਵਲਾ ਕੇ ਨਿਕਲਦੇ ਨੇ, ਫਿਰ ਇੱਕ ਟਾਈਮ ਆਏਗਾ ਕਿ ਉਹ ਪਾਣੀ ਸੁੱਕਦਾ 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 ਤੁਹਾਡਾ ਖੂਹ ਵੀਰਾਨ ਹੋ ਜਾਏਗਾ। ਮੈਂ ਨਹੀਂ ਆਂਦਾ ਕਿ ਜਦੋਂ ਕੋਈ ਪ੍ਰਾਹੁਣਾ ਆਵੇ ਤੁਸੀਂ ਉਹਦੇ ਵਾਸਤੇ ਜ਼ਰੂਰ ਮਟਨ, ਬੀਫ, ਮੱਛੀ, ਉਹਦੇ ਵਾਸਤੇ ਸੂਪ ਵਗੈਰਾ ਵਗੈਰਾ, ਨਹੀਂ 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 ਨਹੀਂ। ਭਿੰਡੀਆਂ ਪੱਕੀਆਂ ਨੇ ਤਾਂ, ਗੋਂਗਲੂ ਪੱਕੇ ਨੇ ਤਾਂ, ਸਾਗ ਪੱਕਿਆ ਤਾਂ, ਜੋ ਕੁਝ ਵੀ ਮੁਯੱਸਰ ਹੈ, ਜੋ ਅਵੇਲੇਬਲ ਹੈ, ਫੌਰੀ ਤੌਰ ਦੇ ਉੱਤੇ ਆਪਣੇ ਮਹਿਮਾਨ ਦੇ ਅੱਗੇ ਰੱਖੋ। ਉਹਦਾ ਦਿਲ ਕਰੇ ਨਵਾਲਾ ਲਾ ਲੇ, ਬਹੁਤੀ ਭੁੱਖ ਲੱਗੀ 2 ਰੋਟੀਆਂ ਖਾ ਲੇ, ਉਹਨੂੰ ਚਾਹ ਪੇਸ਼ ਕਰੋ, ਨਹੀਂ ਚਾਹ ਦਾ ਗੁੰਜਾਇਸ਼ ਹੈ ਕਾਹਵਾ ਪੇਸ਼ ਕਰੋ, ਪਾਣੀ ਪੇਸ਼ ਕਰੋ, ਜੋ ਉਹਨੂੰ ਤਲਬ ਹੈ ਆਪਣੇ ਮਹਿਮਾਨ ਦੀ ਮਹਿਮਾਨ ਨਵਾਜ਼ੀ ਕਰੋ। ਔਰ ਤੁਸੀਂ ਇਹ ਨੋਟ ਕਰੋਗੇ, ਏਡੀ ਛੇਤੀ ਤੁਹਾਨੂੰ ਕਿਸੇ ਵੀ ਅਮਲ ਦਾ ਬਦਲਾ ਮੇਰੇ ਨਜ਼ਦੀਕ, ਵੇਖੋ ਮੈਂ ਪਹਿਲਾਂ ਗੱਲ ਆਖੀ ਹੈ, ਜੋ ਮੇਰੇ ਨਜ਼ਦੀਕ ਹੈ ਜ਼ਰੂਰੀ ਨਹੀਂ ਕਿ ਸਭ ਦੇ ਨਜ਼ਦੀਕ ਵੀ ਉਹੀ ਬਾਤ ਹੋਵੇ। ਮੇਰੇ ਨਜ਼ਦੀਕ ਏਡੀ ਜਲਦੀ ਕਿਸੇ ਅਮਲ ਦਾ ਤੁਹਾਨੂੰ ਨਹੀਂ ਮਿਲੇਗਾ ਫੀਡਬੈਕ, ਜਿੰਨੀ ਜਲਦੀ ਤੁਹਾਨੂੰ ਰੋਟੀ ਖਵਾਉਣ ਦੇ ਨਾਲ ਫੀਡਬੈਕ ਮਿਲੇਗਾ। ਰੋਟੀ ਖਵਾਉਣਾ, ਰਿਜ਼ਕ ਦੇਣਾ, ਅੱਲਾ ਦੀ ਸਿਫਤ ਹੈ। ਬੇਸ਼ੱਕ। ਮੈਂ ਡਸ ਕੇ ਗਿਆ ਫੈਮਿਲੀ ਦੇ ਨਾਲ, ਤੇ ਘਰ ਦੇ ਆਖਣ ਲੱਗੇ ਕਿ ਅਸੀਂ ਨਾ ਸ਼ਾਪਿੰਗ ਕਰ ਲਈਏ ਤੇ 1 ਘੰਟਾ ਸਾਡਾ ਲੱਗ ਜਾਣਾ। ਸਾਡਾ ਡਰਾਈਵਰ ਭਾ ਸਲੀਮ, ਮੈਂ ਉਹਨੂੰ ਆਖਿਆ, ਮੈਂ ਭਾਈ ਸਲੀਮ ਭੁੱਖ ਲੱਗੀ, ਕਿਸੇ ਵੱਡੇ ਹੋਟਲ 'ਚ ਨਹੀਂ ਬਹਿਣਾ, ਕਿਸੇ ਛੋਟੇ ਜਿਹੇ ਹੋਟਲ ਦੇ ਵਿੱਚ ਨਾ ਚੱਲੀਏ ਤੇ ਮਾੜਾ ਮੋਟਾ ਨਾ ਐਵੇਂ ਆਸਰਾ ਕਰ ਲਈਏ। ਡਸਕਿਊ ਅਸੀਂ ਕਾਲਜ ਰੋਡ ਵੱਲੋਂ ਪਏ ਆ, ਤੇ ਜਿਹੜਾ ਰਾਹ ਆਉਂਦਾ ਨਾ ਇੱਧਰ ਸਿਆਲਕੋਟ ਨੂੰ, ਅੱਗੇ ਜੇਸਰ ਵਾਲਾ ਪਿੰਡ ਆਉਂਦਾ, ਜੇਸਰ ਵਾਲੇ ਤੋਂ ਪਿੱਛੇ ਹੀ ਇੱਕ ਨਾ ਨਿੱਕਾ ਜਿਹਾ ਹੋਟਲ ਵੇਖਿਆ, ਤੇ ਮੈਂ ਭਾਈ ਸਲੀਮ ਨੂੰ ਮੈਂ ਇੱਥੇ ਗੱਡੀ ਖਿਲਾਰ ਲਓ। ਅਸੀਂ ਉਹ ਛੋਟੇ ਜਿਹੇ ਹੋਟਲ ਤੇ ਟੁਰ ਗਏ। ਜਾ ਕੇ ਅਸੀਂ ਨਾ ਵੇਟਰ ਨੂੰ ਆਖਿਆ ਕਿ ਯਾਰ ਇੱਕ ਦਾਲ ਦੀ ਪਲੇਟ ਛੋਟੀ ਲਿਆਉਣੀ ਤੇ 2 ਚਪਾਤੀਆਂ ਬਸ ਲਿਆਉਣੀਆਂ। ਉਹਨੇ ਲੈ ਆਂਦੀਆਂ। ਅਸੀਂ ਰੋਟੀ ਖਾਣ ਲੱਗ ਪਏ। ਅਜੇ ਅਸੀਂ ਖਾਣਾ ਖਾਣੇ ਆ ਪਏ ਤੇ ਇੱਕ ਵਡੇਰੇ ਜੇ ਬਜ਼ੁਰਗ ਅਮਾਰੀ ਆ ਗਏ। ਉਹਨਾਂ ਆ ਕੇ ਨਾ ਤੇ ਇਸ ਤਰ੍ਹਾਂ ਜਦੋਂ ਤਲੀ ਕੀਤੀ ਨਾ, ਤੇ ਮੈਂ ਪੁੱਛਿਆ, ਮੈਂ ਮਾਂ ਜੀ ਰੋਟੀ ਖਾਧੀ? ਤੇ ਆਖਣ ਲੱਗੀ ਨਹੀਂ ਬੇਟਾ। ਹੋਣੀ ਕੋਈ 80 ਕੁ ਸਾਲ ਦੀ ਉਮਰ ਹੋਣੀ ਮਾਂ ਰਾਣੀ। ਤੇ ਮੈਂ ਮਾਂ ਜੀ ਬਹਿ ਜਾਓ। ਵੇਟਰ ਨੂੰ ਮੈਂ ਆਖਿਆ, ਮੈਂ ਬਈ ਇਹਨਾਂ ਨੂੰ ਪੁੱਛ ਲੈ ਜੋ ਇਹਨਾਂ ਖਾਣਾ, ਰੋਟੀ ਲਿਆ ਕੇ ਦੇ। ਉਹਨੇ ਪੁੱਛਿਆ, ਮਾਂ ਜੀ ਕੀ ਖਾਣਾ ਜੇ? ਉਹਨੇ ਆਖਿਆ, ਪੁੱਤਰ ਮੈਨੂੰ ਸਬਜ਼ੀ ਲਿਆ ਦੇ। ਇਹ ਅਸੀਂ ਬੈਠੇ ਆ, ਇਹ ਨਾਲ ਮਾਰੀ ਬੈਠੇ ਨੇ। ਉਹਨੇ ਸਬਜ਼ੀ ਲਿਆ ਕੇ ਦਿੱਤੀ, ਰੋਟੀ ਲਿਆ ਕੇ ਦਿੱਤੀ, ਨਾਲ ਇੱਕ ਬੋਤਲ ਦਿੱਤੀ। ਅੰਮਾ ਰਾਣੀ ਰੋਟੀ ਛੋਟੀ ਖਾਧੀ। ਅਸਾਂ ਵੀ ਚਾਹ ਪੀਤੀ, ਤੇ ਅਮਾਰਾਂ ਨੂੰ ਵੀ ਮੈਂ ਇਹਨਾਂ ਨੂੰ ਚਾਹ ਵੀ ਦੇ, ਉਹ ਮਾਰਾਂ ਨੂੰ ਚਾਹ ਵੀ ਦਿੱਤੀ। ਉਹ ਆਪਣਾ ਬਿੱਲ ਵੀ ਅਸਾਂ ਦਿੱਤਾ, ਤੇ ਅਮਾਰਾਂ ਦੇ ਕਿੰਨੇ ਕੁ ਬਣੇ ਹੋਣੇ ਨੇ ਸਬਜ਼ੀ ਦੇ, ਉਹਨਾਂ ਨੂੰ ਉਹ ਵੀ ਦਿੱਤੇ। ਹੋਟਲ ਵਾਲਿਆਂ ਨੂੰ ਬਿੱਲ ਪੇਸ਼ ਕੀਤਾ। ਬਾਅਦ ਚ 100 ਦਾ ਨੋਟ ਮੈਂ ਅਮਾਰਾਂ ਨੂੰ, ਮੈਂ ਮਾਂ ਜੀ ਅਮਾਰਾਂ ਨੇ ਕਿੰਨੀਆਂ ਕੁ ਦੁਆਵਾਂ ਦਿੱਤੀਆਂ ਨੇ, ਕਿਹੜੀਆਂ ਪੜ ਪੜ ਕੇ ਦੱਸਾਂ। ਅਸਾਂ ਉਹਨਾਂ ਅੱਗੇ ਹੱਥ ਜੋੜੇ, ਮਾਂ ਜੀ ਦੁਆ ਕਰਿਓ। ਅਗਾਂਹ ਆ ਗਏ। ਜਦੋਂ ਉਥੋਂ ਨਿਕਲੇ ਆਣਾ, ਤੇ ਮੈਂ ਆਖਿਆ, ਮੈਂ ਭਾਈ ਸਲੀਮ ਹੁੱਕੇ ਦੀ ਤਲਬ ਹੁੰਦੀ ਹੈ ਪਈ, ਤੇ ਗੱਡੀ ਚ ਹੁੱਕਾ ਜ ਰੱਖਿਆ ਕੋਨੇ, ਤੇ ਇਥੋਂ ਕੋਈ ਹੁੱਕਾ ਨਾ ਵੇਖ ਲਈਏ ਕਿਤੇ।
ਉਹ ਅਗਾਂਹ ਗਿਆ ਤੇ ਇੱਕ ਵਡੇਰਾ ਜਿਹਾ ਬੰਦਾ ਪੈਂਚਰਾਂ ਵਾਲੀ ਦੁਕਾਨ ਤੇ ਨਾ ਉਹਨੇ ਖੋਖਾ ਜਿਹਾ ਬਣਾਇਆ, ਮੰਜੀ ਤੇ ਲੰਮਾ ਪਏ ਆ, ਕੋਲ ਉਹਨੇ ਨਿੱਕਾ ਜਿਹਾ ਹੁੱਕਾ ਰੱਖੇ ਆ। ਤੇ ਮੇਰੀ ਨਜ਼ਰ ਪਈ ਤੇ ਮੈਂ ਭਾਈ ਸਲੀਮ ਗੱਡੀ ਅਗਾਂਹ ਖਿਲਾਰ ਲਓ, ਹੁੱਕੇ ਦੀ ਵਾਰੀ ਲਾ ਲਈ। ਗੱਡੀ ਖਿਲਾਰ ਕੇ ਅਸੀਂ ਜਿਹੜੇ ਵੇਲੇ ਗਏ ਆ ਨਾ ਬਾਬੇ ਹੋਰਾਂ ਕੋਲ, ਤੇ ਹੁੱਕੇ ਦੀ ਵਾਰੀ ਹੈ ਲਾਨੇ ਆ ਪਏ। ਇੱਕ ਮੁੰਡਾ ਮੋਟਰਸਾਈਕਲ ਤੇ ਬੈਠਾ, ਇੱਕ ਉਹਦੇ ਕੋਲ ਬੰਦਾ ਹੋਰ ਖਲੋਤਾ, ਦੋਵੇਂ ਕੋਈ ਗੱਲਬਾਤ ਪੇ ਕਰਦੇ ਨੇ। ਤੇ ਉਹ ਜਿਹੜਾ ਮੋਟਰਸਾਈਕਲ ਵਾਲਾ ਮੁੰਡਾ ਨਾ, ਉਹ ਇੰਜ ਕਾਣੀ ਕਾਣੀ ਨਜ਼ਰੇ ਨਾ ਮੇਰੇ ਵੱਲ ਵੇਖ ਕੇ, ਤੇ ਜਦੋਂ ਮੈਂ ਅੱਖ ਭਰ ਕੇ ਵੇਖਾਂ ਤੇ ਮੂੰਹ ਪਰਾਂ ਨੂੰ ਕਰ ਛੜੇ। ਫਿਰ ਮੈਂ ਆਪਣੀ ਗੱਲਬਾਤ ਕਰਨ ਨਾਲ ਹੁੱਕੇ ਦੀ ਵਾਰੀ ਪੇ ਲਾਣਿਆ, ਤੇ ਫਿਰ ਇੰਜ ਵੇਖੇ ਮੇਰੇ ਵੱਲ ਬੜੇ ਧਿਆਨ ਨਾਲ। ਜਦੋਂ ਮੈਂ ਵੇਖਾਂ ਤੇ ਮੂੰਹ ਪਰਾਂ ਨੂੰ ਕਰ ਛੜੇ। ਉਹਨੇ ਨਾ ਫੋਨ ਕੱਢਿਆ ਤੇ ਕਿਸੇ ਨੂੰ ਫੋਨ ਕਰਨ ਲੱਗ ਪਿਆ। ਫੋਨ ਕਰਦਿਆ ਨਾ ਤੇ ਬੜੇ ਗੁਜ਼ਰੇ ਹੋਏ ਕਿ 2-3 ਮਿੰਟ ਗੁਜ਼ਰੇ ਹੋਣੇ ਨੇ, 2 ਮੋਟਰਸਾਈਕਲਾਂ ਦੇ ਉੱਤੇ 4 ਬੰਦੇ ਹੋਰ ਆ ਗਏ। ਉਹ ਆ ਕੇ ਜਦੋਂ ਖਲੋਤੇ ਨੇ ਨਾ, ਤੇ ਉਹ ਇੰਜ ਬਾਹਾਂ ਖੋਲ ਕੇ ਨਾ ਦੰਦੇ ਨੇ, ਓ ਹੋ ਵੈਸ ਬਾਈ, ਬੱਲੇ ਬੱਲੇ ਬੱਲੇ, ਅਸੀਂ ਤੇ ਜਾਣਾ ਸੀ ਇਤਵਾਰ ਵਾਲੇ ਦਿਨ ਤੁਹਾਨੂੰ ਮਿਲਣ ਵਾਸਤੇ, ਤੇ ਕਿੱਡਾ ਸਬੱਬ ਬਣਿਆ, ਤੁਸੀਂ ਤੇ ਚੱਲ ਕੇ ਸਾਡੇ ਕੋਲ ਆ ਗਏ ਹੋ। ਚਲੋ ਮੈਂ ਵੀ ਉਹਨੂੰ ਉੱਠ ਕੇ ਮਿਲਿਆ। ਤੂੰ ਆਖ ਲੱਗੇ ਅਸੀਂ ਤੇ ਤੁਹਾਨੂੰ ਮਿਲਣ ਦੀ ਬੜੀ ਖਾਸ਼ ਰੱਖਦੇ ਹਾਂ। ਤੇ ਉਹ ਮੁੰਡਾ ਜਿਹੜਾ ਮੋਟਰਸਾਈਕਲ ਹੈ ਸਾਡਾ ਭਰਾ ਹੈ, ਉਹਨੇ ਫੋਨ ਕੀਤਾ, ਉਹਨੇ ਆਖਿਆ ਮੈਂ ਪਛਾਣਨਾ ਪਿਆ, ਪੱਗ ਵਾਲਾ ਮੁੰਡਾ ਵੈਸ ਲੱਗਦਾ ਹੈ, ਤੇ ਆ ਕੇ ਪਛਾਣੋ ਤੇ ਤੁਸੀਂ ਤੇ ਵਾਕਈ ਉਹ ਬੈਠੇ ਹੋ, ਤੇ ਇੱਥੇ ਕਿਵੇਂ? ਮੈਂ ਦੱਸਿਆ ਤੇ ਮੈਂ ਯਾਰ ਮੈਂ ਹੁੱਕੇ ਦੀ ਵਾਰੀ ਲਾਉਣ ਵਾਸਤੇ ਇੱਥੇ ਖਲੋਤਾ ਸਾਂ, ਤੇ ਅਸੀਂ ਫੈਮਿਲੀ ਆਈਏ ਦੱਸ ਕੇ, ਤੇ ਅਸੀਂ ਵਾਪਸ ਜਾਣਾ। ਉਹਨੇ ਆਖਿਆ ਜਿਉਂ ਜਾਣ ਦਿਓ, ਖੁਦਾ ਵਾਸਤੇ ਕਰਕੇ, ਤੁਹਾਡੀ ਮਿਹਰਬਾਨੀ, ਐਵੇਂ ਨਾ 5 ਮਿੰਟ ਵਾਸਤੇ ਸਾਡੇ ਨਾਲ ਮਹਿਮਾਨ ਖਾਨੇ ਸਾਡੇ ਡੇਰੇ ਤੋਂ ਸਾਹਮਣੇ। ਉਹ ਅੱਧਾ ਕੁ ਕਿਲੋਮੀਟਰ ਮੇਨ ਰੋਡ ਤੋਂ ਨਾ ਅੰਦਰ ਬਾਹਰ ਉਹਨਾਂ ਦਾ ਘਰ ਸੀ। ਜਦੋਂ ਗਏ ਆ ਅੱਗੇ ਜਾ ਕੇ ਵੇਖਿਆ ਜਨਾਬ, ਡੇਰੇ ਦੇ ਉੱਤੇ ਡਾਲੇ ਖਲੋਤੇ ਨੇ, ਲੈਂਡ ਕਰੂਜ਼ਰਾਂ ਪ੍ਰਾਡੋ ਫਾਰਚੂਨਰਾਂ ਖਲੋਤੀਆਂ। ਅੰਦਰ ਸਾਨੂੰ ਲੈ ਗਏ ਨੇ। ਇੱਕ ਵਡੇਰੇ ਜੇ ਕੋਈ 90 ਸਾਲ ਦੀ ਉਮਰ ਹੋਣੀ ਹੈ ਬਾਬੇ ਹੋਰਾਂ ਦੀ, ਉਹ ਹੁੱਕਾ ਪਾ ਕੇ ਬੈਠੇ ਨੇ। ਇਹ ਬੱਟ ਬਰਾਦਰੀ ਨਾਲ ਤਲਕ ਰੱਖਦੇ ਨੇ। ਇਹਨਾਂ ਸਾਨੂੰ ਆਪਣੇ ਬਾਬੇ ਹੋਰਾਂ ਦੇ ਨਾਲ ਬਿਠਾ ਛਣਾ, ਆਖਿਆ ਹੁੱਕੇ ਦੀ ਵਾਰੀ ਲਾਓ। ਅਸੀਂ ਹੁੱਕੇ ਦੀ ਵਾਰੀ ਲਾਉਣ ਲੱਗ ਪਏ, ਤੇ ਜਦੋਂ ਇਹ ਗਏ ਨਾ ਮੈਨੂੰ ਮਿਲਣ ਵਾਸਤੇ ਮੇਨ ਰੋਡ ਦੇ ਉੱਤੇ, ਤੇ ਇਹਨਾਂ ਦੇ ਹੱਥਾਂ ਨੂੰ ਚਕਨਾਈ ਲੱਗੀ, ਤੇ ਮੈਂ ਕਿਹਾ ਕੀ? ਉਹਨਾਂ ਆਖਿਆ ਅਸੀਂ ਬਟੇਰੇ ਪੇ ਧੋਨੇ ਹਾਂ, ਤੇ ਸਾਨੂੰ ਨਾ ਤੋਹਫਾ ਆਇਆ ਬਟੇਰਿਆਂ ਦਾ, ਅਸੀਂ ਉਹ ਪੇ ਸਾਫ਼ ਕਰਨੇ ਹਾਂ। ਤੇ ਭਾਈ ਸਾਡੇ ਨੇ ਫੋਨ ਕੀਤਾ, ਤੇ ਅਸੀਂ ਛੱਡ ਕੇ ਉੱਥੇ ਤੇ ਤੁਹਾਡੇ ਵਾਸਤੇ ਇੱਥੇ ਆ ਗਏ ਹਾਂ, ਤੁਸੀਂ ਬਾਬੇ ਹੋਰਾਂ ਨਾਲ ਬਹਿ ਕੇ ਹੁੱਕਾ ਪੀਓ। ਚਲੋ ਉਹਨਾਂ ਚਾਹ ਪਾਣੀ ਦਾ ਇੰਤਜ਼ਾਮ ਕੀਤਾ, ਘੰਟਾ ਸਵਾ ਸਾਡਾ ਲੱਗ ਗਿਆ ਉੱਥੇ ਬੈਠੇ। ਚਲੋ ਫੈਮਿਲੀ ਵਾਲੇ ਬੀਬੀਆਂ ਬਾਜ਼ਾਰੇ ਬੜੀਆਂ ਹੁੰਦੇ, ਤੁਹਾਨੂੰ ਪਤਾ ਫਿਰ ਏਡੀ ਛੇਤੀ ਨਿਕਲਣਾ ਸੌਖਾ ਤੇ ਨਹੀਂ ਨਾ ਹੁੰਦਾ। ਉਹਨਾਂ ਦਾ ਵੀ ਟਾਈਮ ਲੱਗ ਗਿਆ, ਤੇ ਅਸੀਂ ਉੱਥੇ ਬਹਿ ਕੇ ਹੁੱਕਾ ਸ਼ੁੱਕਾ ਪੀਣ ਲੱਗ ਪਏ। ਬਟ ਸਾਹਿਬ ਰਾਣਾ ਸਾਹਿਬ ਸਵਾ ਕੁ ਘੰਟਾ ਲੱਗਾ ਹੋਣਾ, ਤੇ ਉਹਨਾਂ ਨੇ ਸਾਨੂੰ ਬਾਹਰੋਂ ਲਾਨ ਦੇ ਵਿੱਚੋਂ ਬਿਠਾ ਕੇ ਨਾ, ਤੇ ਆਖਿਆ ਆਓ ਅੰਦਰ ਨਾ ਰੋਟੀ ਖਾਈ। ਜਦੋਂ ਅੰਦਰ ਬੈਠਕ 'ਚ ਗਏ ਆ ਨਾ, ਤੇ ਉਹ ਬਟੇਰੇ ਜਿਹੜੇ ਧੋਂਦੇ ਹਨ ਨਾ, ਉਹ ਪੱਕ ਕੇ ਤਿਆਰ ਹੋ ਕੇ ਤੇ ਅੱਗੇ ਆ ਗਏ। ਗੱਲ ਦਾ ਖੁਲਾਸਾ ਗੱਲ ਉਹ ਹੁੰਦੀ ਹੈ ਜਿਹਦਾ ਕੋਈ ਨਤੀਜਾ ਨਿਕਲੇ, ਰਿਜ਼ਲਟ ਨਿਕਲੇ, ਵਿੱਚ ਉਹਦਾ ਕੋਈ ਆਖਰ ਤੇ ਸਬਕ ਨਿਕਲੇ। ਮੈਂ ਰੋਟੀ ਖਵਾਣਾ ਵਜਾਹਤ ਬਾਈ, ਰੋਟੀ ਖਵਾਣਾ ਅੱਲਾ ਦਾ ਆਮ ਵਾਲੇ, ਅੱਲਾ ਆਂਦਾ ਹੋਣਾ ਇਹਨੂੰ ਰੋਟੀ, ਮੈਂ ਤੂੰ ਮੈਨੂੰ ਸਬਜ਼ੀ ਖਵਾਈ ਹੈ ਨਾ, ਉਹ ਰਾਤ ਨੂੰ ਬਟੇਰੇ ਖਵਾਵਾਂ। ਇਹਨੂੰ ਤੂੰ ਸਬਜ਼ੀ ਖਵਾਈ ਹੈ ਨਾ, ਉਹ ਰਾਤ ਨੂੰ ਬਟੇਰੇ ਖਵਾਵਾਂ। ਭਾਜੀ ਗੱਲ ਇਹ ਵੇ 100 ਗਜ਼ ਰੱਸਾ ਉਹਦੇ ਸਿਰੇ ਤੇ ਗੰਢ। ਗੱਲ ਦਾ ਖਲਾਸਾ ਮੇਰੇ ਭਾਈ ਇਹ ਵੇ, ਜੋ ਮਯਸਰ ਹੈ ਬਜ਼ੁਰਗਾਂ ਦਾ ਫਰਮਾਨ ਵਾਲੀ ਸ਼ਾਨ ਹੈ ਕਿ ਜਿਹੜੇ ਘਰ ਦੇ ਵਿੱਚੋਂ ਪ੍ਰਾਹੁਣਾ ਭੁੱਖਾ ਟੁਰ ਜੇ, ਗੋਇਆ ਉਹ ਘਰ ਨਹੀਂ, ਉਹ ਕਬਰਸਤਾਨ ਹੈ। ਤੁਹਾਡੇ ਘਰ ਚੋਂ ਪ੍ਰਾਹੁਣਾ ਭੁੱਖਾ ਟੁਰ ਜੇ, ਕਿਉਂ ਜਾਏ? ਇੱਕ ਖਜੂਰ ਦਾ ਦਾਣਾ ਤੁਸੀਂ, ਉਹ ਇੰਜ ਨਹੀਂ ਹੋਣਾ ਚਾਹੀਦਾ। ਲਿਹਾਜ਼ਾ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਆਰਫੇ ਖੜੀ ਫਰਮਾਉਂਦੇ ਨੇ, ਇਸ ਹਨੇਰ ਬਵਰਚੀ ਖਾਨੇ ਰੱਬ ਜਾਣੇ ਕੀ ਪੱਕਦਾ, ਉਂਝ ਬਾਜ ਮੁਕੱਦਰਾਂ ਕੁਝ ਨਹੀਂ ਲੱਭਦਾ, ਭਾਵੇਂ ਦੇਗੀ ਰਹੇ ਤਰਕਦਾ। ਇਸ ਹਨੇਰ ਬਵਰਚੀ ਖਾਨੇ ਰੱਬ ਜਾਣੇ ਕੀ ਪੱਕਦਾ, ਬਾਜ ਮੁਕੱਦਰਾਂ ਕੁਝ ਨਹੀਂ ਲੱਭਦਾ, ਭਾਵੇਂ ਦੇਗੀ ਰਹੇ ਤਰਕਦਾ। ਜੋ ਕਿਸੇ ਦੇ ਨਸੀਬ ਨੇ, ਜੋ ਕਿਸੇ ਨੇ ਖਾਣਾ ਉਹ ਆਪਣੇ ਹੀ ਖਾਣਾ।